ਧੀਆਂ ਦਾ ਮਾਪਿਆਂ ਨਾਲ ਹੁੰਦਾ। ਚਲੋ ਸਦਾ ਤਾਂ ਮਾਪੇ ਬੈਠੇ ਨਹੀਂ ਰਹਿੰਦੇ, ਭੈਣ ਭਾਈਆਂ ਨਾਲ ਲੰਮੀਆਂ ਰਿਸ਼ਤੇਦਾਰੀਆਂ ਹੋਈਆਂ, ਭਾਈ ਭਰਜਾਈ ਨਾਲ ਵੀ ਸਰਕਾਰਾਂ ਇਹਨਾਂ ਨੂੰ ਵੀਜ਼ਾ ਦੇਣ ਤੇ ਆਪਣੇ ਭਾਈ ਭਰਜਾਈਆਂ ਨੂੰ, ਭੈਣਾਂ ਭਰਾ ਉਹਨਾਂ ਨੂੰ ਸਭ ਨੂੰ ਮਿਲਣ ਜਾ ਕੇ ਬੱਚੇ। ਅੱਲਾ ਸਬਰ ਦੇ ਦਿੰਦਾ, ਫਿਰ ਚੁੱਪ ਕਰ ਲੈਂਦਾ। ਉਹਦਾ ਬੂਆ ਸਾਡੀ, ਜਿਹੜਾ ਮੇਰਾ ਸਹੁਰਾ ਸੀ ਨਾ, ਇਹਨਾਂ ਦਾ ਬਾਲਦ ਸੀ, ਮੈਨੂੰ ਉਹਨੇ ਧੀ ਬਣਾਇਆ ਸੀ। ਮੈਨੂੰ ਕੋਈ ਗੱਲ ਮੈਨੂੰ ਯਾਦ ਨਹੀਂ ਆਉਣ ਦਿੱਤੀ ਸੀ ਉਹਨਾਂ ਨੇ। ਅੱਲਾ ਨੂੰ ਪਿਆਰੇ ਹੋ ਗਏ ਤੇ ਕੋਈ ਇਹਨਾਂ ਨੇ ਵੀ ਮੈਨੂੰ ਭੈਣ ਬਣਾ ਕੇ ਰੱਖਿਆ। ਮੈਂ ਵੀ ਕੋਈ ਫਰਕ ਨਹੀਂ ਰੱਖਿਆ। ਮੈਂ ਰਾਤ ਵੀ ਦਿਨ ਵੀ ਇਹਨਾਂ ਦਾ ਕੰਮ ਕਰਦੀ, ਇਹਨਾਂ ਦੇ ਗੀਤ ਗਾਉਂਦੀ। ਸਾਨੂੰ ਪਤਾ ਲੱਗਿਆ ਜੀ ਸਾਡੇ ਪਿੰਡ ਤੋਂ ਮੇਰੇ ਕੋਲ ਤੋਂ ਇੱਕ ਲੜਕੀ ਇੱਥੇ ਵਿਆਹੀ ਹੈ ਜੀ, ਸਾਡੀ ਧੀ। ਮੈਂ ਕਿਹਾ ਵੀ ਅਸੀਂ ਵੀ ਉਹਨੂੰ ਉਹੀ ਦੇ ਦਈਏ, ਤੇ ਸਾਨੂੰ ਮਿਲ ਕੇ ਇਹਨਾਂ ਨੂੰ ਬਹੁਤ ਚੰਗਾ ਲੱਗਿਆ। ਤੇ ਵਿਚਾਰੀ ਦੇ ਅਥਰੂ ਸੱਤ ਦੇਖੇ ਨਹੀਂ ਗਏ, ਇਹਨਾਂ ਦੇ ਮਾਂ ਪਿਓ ਵੀ ਵਿਛੜ ਗਏ, ਪਰ ਇਹਨਾਂ ਨੂੰ ਵੀਜ਼ਾ ਨਹੀਂ ਮਿਲਿਆ, ਇਹ ਤਰਸਦੇ ਰਹਿ ਗਏ। अस्सलाम वालेकुम, सत श्री अकाल, प्रणाम दोस्तों। एक पिंड पंजाब दा चैनल की टीम अज पहुंची है ਚੱਕ नंबर 22 तहसील जड़ा वाला ਜ਼ਿਲ੍ਹਾ ਲਾਇਲਪੁਰ ਫੈਸਲਾਬਾਦ। ਇੱਥੇ ਸਾਡੀ ਆਂਟੀ ਹੁਣਾਂ ਨਾਲ ਮੁਲਾਕਾਤ ਆ ਜਿਨ੍ਹਾਂ ਦੀ 1980 ਦੇ ਵਿੱਚ ਜਿਹੜੀ ਸ਼ਾਦੀ ਹੋਈ ਸੀ ਇੰਡੀਆ ਤੋਂ ਪਾਕਿਸਤਾਨ, ਯਾਨੀ ਇਹ ਚੜ੍ਹਦੇ ਪੰਜਾਬ ਤੋਂ ਵਿਆਹ ਕੇ ਲਹਿੰਦੇ ਪੰਜਾਬ 'ਚ ਆਏ ਸੀਗੇ। ਸਫੀਆ ਬੀਬੀ ਇਹਨਾਂ ਦਾ ਨਾਂ ਆ ਜੀ। ਤੇ ਉਸ ਵਕਤ ਸ਼ਾਦੀਆਂ ਲੋਕ ਕਰ ਲੈਂਦੇ ਸੀ, ਉਹਨਾਂ ਨੂੰ ਇਹ ਨਹੀਂ ਸੀ ਪਤਾ ਹੈਗਾ ਕਿ ਇਹ ਆਉਣ ਵਾਲੇ ਟਾਈਮ ਦੇ ਵਿੱਚ ਸਖਤੀਆਂ ਇੰਨੀਆਂ ਜ਼ਿਆਦਾ ਹੋ ਜਾਣੀਆਂ ਕਿ ਆਉਣਾ ਜਾਣਾ ਵੀ ਮੁਸ਼ਕਿਲ ਹੋ ਜਾਣਾ ਆ। ਸਰਦਾਰ ਸਾਹਿਬ ਵੀ ਆਏ, ਉਹ ਵੀ ਇਹਨਾਂ ਦੇ ਆਪਣਾ ਜਿਹੜਾ ਇਹਨਾਂ ਦਾ ਮਾਪਾ ਪਿੰਡ ਸੀਗਾ, ਮਾਪੇ ਸੀਗੇ, ਉਹਨਾਂ ਦੇ ਨਾਲ ਦੇ ਪਿੰਡਾਂ 'ਚੋਂ ਰਹਿਣ ਵਾਲੇ ਇੱਥੇ ਅੱਜ ਆਏ ਆ ਇਸ ਪਿੰਡ ਦੇ ਵਿੱਚ USA ਤੋਂ। ਅੱਜ ਇਹਨਾਂ ਨੂੰ ਅਸੀਂ ਪੁੱਛਣਾ ਕਿ 1980 ਤੋਂ ਬਾਅਦ ਇਹਨਾਂ ਦਾ ਕਿੰਨੀ ਵਾਰੀ ਚੜ੍ਹਦੇ ਪੰਜਾਬ ਦਾ ਚੱਕਰ ਲੱਗਿਆ। ਅਸੀਂ ਇੱਕ ਦਿਨ ਵੀਡੀਓ ਬਣਾਈ ਸੀ ਜੇਜੋਂ ਤੋਂ ਆਈ ਹੋਈਆਂ 3 ਭੈਣਾਂ ਜਿਨ੍ਹਾਂ ਦੀ ਵਾਲਦਾ ਉੱਥੇ ਬਿਮਾਰ ਸੀਗੀ, ਫਿਰ ਉਹ ਬਾਅਦ ਦੇ ਵਿੱਚ 4 ਦਿਨਾਂ ਬਾਅਦ ਅੱਲਾਹ ਪਾਕ ਨੂੰ ਪਿਆਰੀ ਹੋ ਗਈ, ਲੇਕਿਨ ਉਹਨਾਂ ਨੂੰ ਰੋਂਦੀਆਂ ਕਲਾਂਦੀਆਂ ਨੂੰ ਵੀਜ਼ਾ ਨਹੀਂ ਮਿਲਿਆ ਵਿਚਾਰੀਆਂ ਨੂੰ। ਚੜ੍ਹਦੇ ਪੰਜਾਬ ਤੋਂ ਲੋਕਾਂ ਨੇ ਵੀ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਵੀਜ਼ਾ ਮਿਲਣਾ ਚਾਹੀਦਾ ਤਾਂ ਕਿ ਆਪਣੀ ਮਾਂ ਦਾ ਦੀਦਾਰ ਕਰ ਲੈਣ ਆਖਰੀ ਜਿਹੜਾ, ਲੇਕਿਨ ਉਹ ਪੋਸੀਬਲ ਨਹੀਂ ਹੋ ਸਕਿਆ। ਇਹ ਹੈ ਸਖਤੀਆਂ ਜਿਹਦੀ ਵਜ੍ਹਾ ਤੋਂ ਵੀਜ਼ਾ ਜਿਹੜਾ ਨਾ ਮਤਲਬ ਜਿਹੜੇ ਲਹਿੰਦੇ ਚੜ੍ਹਦੇ ਪੰਜਾਬ ਦੀ ਰਿਸ਼ਤੇਦਾਰੀਆਂ ਅੱਜ ਵੀ ਹੈਗੀਆਂ, ਲੇਕਿਨ ਉਹਨਾਂ ਨੂੰ ਜਾਣਾ ਆਉਣਾ ਬਹੁਤ ਔਖਾ ਆ। ਉਹ ਸਾਰੀਆਂ ਵੀ ਆਪਾਂ ਇਹਨਾਂ ਨੂੰ ਪੁੱਛਣੀਆਂ ਵੀ ਤੁਹਾਨੂੰ ਕਿੰਨੀ ਮੁਸ਼ਕਿਲ ਪੇਸ਼ ਆਉਂਦੀ ਇਸ ਚੀਜ਼, ਕਿਉਂਕਿ ਰਿਸ਼ਤੇਦਾਰੀ ਤਾਂ ਖਤਮ ਨਹੀਂ ਹੋਈ ਹੈਗੀ, ਬੇਸ਼ੱਕ ਸਰਹੱਦਾਂ ਬਣ ਗਈਆਂ, ਕਾਨੂੰਨ ਸਖਤ ਹੋ ਗਏ ਆ, ਲੇਕਿਨ ਰਿਸ਼ਤੇਦਾਰੀ ਜਿਹੜੀ ਅੱਜ ਵੀ ਕਾਇਮ ਆ। ਆਂਟੀ ਜੀ ਪਹਿਲੇ ਤਾਂ ਸਾਨੂੰ ਇਹ ਦੱਸੋ ਵੀ ਤੁਹਾਡੀ ਸ਼ਾਦੀ ਜਿਹੜੀ ਇਹ ਹੋਈ ਹੈ ਇੱਥੇ ਪਾਕਿਸਤਾਨ ਲਹਿੰਦੇ ਪੰਜਾਬ 'ਚ, ਇਹਨਾਂ ਦੀ ਪਹਿਲੇ ਵੀ ਰਿਸ਼ਤੇਦਾਰੀ ਸੀ ਇੱਕ ਦੂਜੇ ਨਾਲ? ਹਾਂਜੀ, ਅੱਬੇ ਦੀਆਂ ਫੁੱਫੀਆਂ, ਮੇਰੇ ਦੀਆਂ 3 ਫੁੱਫੀਆਂ ਇੱਧਰ ਸੀਗੀਆਂ। ਇਹ ਜਿਹੜੇ ਉਹਨਾਂ ਦੀ ਔਲਾਦ ਵਾ, ਤੇ ਉਹਨਾਂ ਦੇ ਮਗਰ ਫਿਰ ਸਾਡੇ ਮਾਪਿਆਂ ਨੇ ਸਾਨੂੰ ਵੀ ਦੇ ਦਿੱਤਾ। ਅਸੀਂ 3 ਭੈਣਾਂ ਅਸੀਂ ਇੱਥੇ। ਅੱਛਾ, ਤੁਸੀਂ ਵੀ 3 ਭੈਣਾਂ ਹੀ ਪਾਕਿਸਤਾਨ 'ਚ ਪਾਕਿਸਤਾਨ 'ਚ ਚੜ੍ਹਦੇ ਪੰਜਾਬ ਤੋਂ 3 ਭੈਣਾਂ ਹੀ ਇੱਥੇ ਦੁਬਾਰਾ? ਠੀਕ ਹੈ, ਇਹ ਸਾਰੀਆਂ ਦੀ ਇਕੱਠੀ ਹੋਈ ਸੀ? ਨਹੀਂ, ਇਕੱਠੀ ਨਹੀਂ ਹੋਈ ਸੀ। ਜਿਹੜੀ ਪਹਿਲੀ ਸੀ, ਜਿਹੜੀ ਇਹਨਾਂ ਦੀ ਮਾਮੀ ਆ ਨਾ, ਉਹ ਪਹਿਲੇ ਆਈ ਸੀ। ਉਸ ਤੋਂ ਬਾਅਦ 'ਚ ਫਿਰ ਮੈਂ, ਮੇਰੇ ਤੋਂ ਬਾਅਦ 'ਚ ਫਿਰ ਜਿਹੜੀ ਲਾਹੌਰ ਆ ਛੋਟੀ ਭੈਣ ਲਾਹੌਰ ਆ, ਉਹ ਲਾਹੌਰ ਸਾਡੇ ਹੈਗੀ ਉਹ ਮਾਮਾ ਬਾਰਡਰ ਬਣਨ ਤੋਂ ਪਹਿਲੇ ਆ ਗਿਆ ਸੀ, ਅਜਾੜਿਆਂ ਤੋਂ ਬਾਅਦ 'ਚ ਆਇਆ। ਤੇ ਉਹ ਨਾ ਫਿਰ ਉੱਥੇ ਇੱਕੋ ਦੀ ਸ਼ਾਦੀ ਉੱਥੇ ਹੋਈ ਆ ਤੇ ਮੇਰੀ ਇੱਥੇ ਹੋ ਗਈ ਆ ਅੱਬੇ ਦੀਆਂ ਫੁੱਫੀਆਂ ਦੀ। ਜਦੋਂ ਦੀ ਆਪਣੀ ਸ਼ਾਦੀ ਹੋਈ ਆ ਕਿੰਨੇ ਆਪਣੇ ਚੱਕਰ ਲੱਗ ਚੁੱਕੇ ਉੱਥੇ? ਇੱਕ, ਉਹ ਵੀ ਬੜੀ ਮੁਸ਼ਕਲ ਨਾਲ। ਅੰਮੀ ਸਾਡੀ ਬਿਮਾਰ ਸੀ, ਬਹੁਤ ਤਾਲੇ ਸੀ, 2 ਦਫਾ ਇਸਲਾਮਾਬਾਦ ਗਏ, ਉਹਨਾਂ ਨੇ ਸਾਨੂੰ ਵੀਜ਼ਾ ਨਹੀਂ ਦਿੱਤਾ। ਜਦੋਂ ਫੌਤ ਹੋ ਗਈ ਫਿਰ ਵੀਜ਼ਾ ਵੀ ਲੱਗ ਗਿਆ। ਨਹੀਂ 40 ਤੇ ਫਿਰ ਮੈਂ ਗਈ ਸੀ, 3 ਮੇਰੇ ਬੱਚੇ ਨਾਲ ਗਏ ਸੀ, ਮੀਆਂ ਮੇਰਾ ਗਿਆ ਸੀ। ਤੇ ਬਾਅਦ ਚ ਗਏ ਫਿਰ ਕੀ, ਅੱਬੂ ਮੇਰਾ ਫੌਤ ਹੋਇਆ, ਫਿਰ ਮੈਂ ਜਾ ਨਹੀਂ ਸਕੀ, ਸਾਰੇ ਫੌਤ ਹੋ ਗਏ। ਆਪਣਾ ਪਿੰਡ ਕਿਹੜਾ ਪਿੱਛੇ? ਮਲੇਰਕੋਟਲਾ, ਉੱਪੋ ਕੀ, ਨਾਭੇ ਪਟਿਆਲੇ ਵਾਲੀ ਸੜਕ ਦੇ ਉੱਤੇ ਆ ਸਾਡਾ ਪਿੰਡ। ਉੱਪੋ ਕੀ, ਉਪਲ ਖੇੜੀ ਆ। ਹਾਂਜੀ, ਮਲੇਰਕੋਟਲੇ ਤੋਂ ਗਾਂ ਅੱਗੇ ਨਾਭੇ ਪਟਿਆਲੇ ਨੂੰ ਜਾਂਦੇ ਆ ਸੜਕ ਦੇ ਉੱਤੇ ਆ ਸਾਡਾ। ਇੱਥੇ ਆ ਕੇ ਨਿਕਾਹ ਹੋਇਆ ਸੀ ਜਾਂ ਉਧਰ ਇਹ ਬਰਾਤ ਲੈ ਕੇ ਗਏ ਸੀ? ਨਹੀਂ, ਮਾਮਾ ਮੇਰਾ ਲਾਹੌਰ ਆ ਨਾ, ਉੱਥੇ ਬਰਾਤ ਲੈ ਕੇ ਗਿਆ ਸੀ। ਕਿੰਨੇ ਕੁ ਬੰਦੇ ਗਏ? ਇਹ ਹੋ ਗਏ 20-25 ਗਏ ਸੀ ਹਨਾ, ਇੰਨੇ ਕੀ ਸੀ, ਜ਼ਿਆਦਾ ਵੀ ਹੋਣਗੇ। ਤੇ ਉੱਥੇ ਮਾਮਾ ਮੇਰਾ ਲਾਹੌਰ ਹੈ, ਮਾਮਾ ਵੀ ਫੌਤ ਹੋ ਗਿਆ। ਮਾਮਾ ਵੀ 1 ਦਫਾ ਗਿਆ ਸੀ ਲਾਹੌਰ, ਉੱਥੇ ਇੰਡੀਆ, ਤੇ ਉਹ ਹੁਣ ਉਹਨਾਂ ਦੀ ਡੈਥ ਹੋ ਗਈ ਆ। ਤੁਹਾਡੇ ਲਾਹੌਰ ਆ ਗਏ? ਅਸੀਂ ਇੱਥੇ ਆ ਗਏ ਸੀ, ਚਾਚੂ ਮੇਰਾ ਆਇਆ, ਅੰਮੀ ਆਈ, ਮੇਰਾ ਭਾਈ ਆਇਆ, ਤੇ ਹੋਰ ਵੀ ਸਾਡੇ ਘਰਾਂ ਦੇ ਸੀਗੇ। ਤੇ ਉਹ ਫਿਰ ਨਾ ਮੇਰੀ ਮਾਸੀ ਦੀ ਬੇਟੀ ਵੀ ਸੀਗੀ ਉੱਥੇ, ਫਿਰ ਇੱਥੇ ਆ ਕੇ ਮਾਮੇ ਦੇ ਘਰ ਲਾਹੌਰ ਸ਼ਾਦੀ ਮੇਰੀ ਹੋਈ ਸੀ।
ਫਿਰ ਕਿੰਨੇ ਸਾਲਾਂ ਬਾਅਦ ਆਪਾਂ ਨੂੰ ਜਾਣਾ ਉੱਥੇ ਹੋਇਆ ਸੀ ਨਸੀਬ? ਸਰ ਬਹੁਤ ਅਰਸਾ ਹੋ ਗਿਆ। ਰਾਬਿਆ ਪੰਜਵੀਂ ਚ ਪੜ੍ਹਦੀ ਸੀ ਮੇਰੀ ਸਾਰਿਆਂ ਤੋਂ ਛੋਟੀ ਬੱਚੀ ਹੈ ਨੇ, 6 ਬੱਚੇ ਮੇਰੇ, ਸਾਰਿਆਂ ਤੋਂ ਪੰਜਵੀਂ ਚ ਪੜ੍ਹਦੀ ਜਦੋਂ ਮੈਂ ਗਈ ਆ। ਨਹੀਂ, ਮੇਰਾ ਗੱਲ ਕਰਨ ਦਾ ਮਕਸਦ ਵੀ ਆਪਣੀ ਜਦੋਂ ਸ਼ਾਦੀ ਹੋ ਗਈ ਉਹ ਤੋਂ ਕਿੰਨੇ ਸਾਲਾਂ ਬਾਅਦ ਆਪਾਂ ਜਾ ਕੇ ਦੁਬਾਰਾ ਇੰਡੀਆ 'ਚ ਜਾ ਕੇ ਇਸ ਗੇੜਾ ਮਾਰਿਆ? ਹੁਣ ਇਹ ਨਹੀਂ ਮੈਨੂੰ ਹੁਣ 25 ਸਾਲ ਹੋ ਗਏ ਹੋਣੇ ਆ। ਉਹ ਵੀ ਮਾਂ ਫੌਤ ਹੋਈ ਤੋਂ ਬਾਅਦ ਚ ਗਈਆਂ। ਬਲ ਦਾ ਮੈਂ ਮੂੰਹ ਨਹੀਂ ਦੇਖਿਆ, ਬਲ ਦਾ ਵੀ ਕਿਹੜਾ ਦੇਖ ਲਿਆ, ਮੂੰਹ ਚਾਲੀਏ ਤੇ ਗਈ ਸੀ ਤੇ ਇੰਨੀ ਕੁ ਹੋਇਆ ਵੀ ਬਸ ਵੀਜ਼ਾ ਨਹੀਂ ਮਿਲਦਾ। 2 ਦਫਾ ਗਏ ਅਸੀਂ ਇਸਲਾਮਾਬਾਦ, ਉਹਨਾਂ ਨੇ ਸਾਨੂੰ ਵੀਜ਼ਾ ਨਹੀਂ ਦਿੱਤਾ ਤੇ ਜਦੋਂ ਮੰਮੀ ਫੌਤ ਹੋ ਗਈ ਉਦੋਂ ਵੀਜ਼ਾ ਵੀ ਦੇ ਦਿੱਤਾ। ਅਸੀਂ ਚਾਹੇ 1 ਮਹੀਨੇ ਦਾ ਸੀ ਵੀਜ਼ਾ ਸਾਡਾ। ਕਦੇ ਇਹ ਨਹੀਂ ਖਿਆਲ ਆਇਆ ਵੀ ਮੇਰੇ ਮਾਪਿਆਂ ਨੇ ਮੈਨੂੰ ਕਿੱਥੇ ਦੇ ਦਿੱਤਾ, ਵੀ ਮੇਰਾ ਤਾਂ ਦੁਬਾਰਾ ਮੇਲਾ ਹੀ ਖਤਮ ਹੋ ਗਿਆ? ਜੋ ਆ ਜਾਂਦੇ ਸੀ, ਮੇਰਾ ਵਾਲਦ ਜਿੰਦਾ ਸੀ ਨਾ, ਉਹ ਸਾਲ ਬਾਅਦ ਆ ਜਾਂਦੇ ਸੀ ਤੇ ਫਿਰ ਇਸੇ ਤੋਂ ਜਿਹੜੀਆਂ ਮੇਰੀਆਂ ਇੱਥੇ ਮੇਰੀਆਂ ਕਜ਼ਨਾਂ ਵੀ ਆ ਤੇ ਸਾਰੀਆਂ ਫਿਰ ਜਦੋਂ ਆ ਜਾਂਦੇ ਸੀ ਮੈਂ ਉਹਨਾਂ ਦੇ ਨਾਲ ਜਾ ਕੇ ਸਾਰਿਆਂ ਨੂੰ ਮਿਲਿਆ। ਹਾਜੀ ਵੀ ਲੈ ਜਾਂਦਾ ਮੈਨੂੰ, ਗੱਡੀ ਸਾਨੂੰ ਵੱਲਾਂ ਦਿੱਤੀ ਹੋਈ ਆ ਤੇ ਅਸੀਂ ਗੱਡੀ 'ਚ ਸਾਰਿਆਂ ਨੂੰ ਮਿਲਿਆ ਨਾ। ਇੱਧਰ ਰੈਬਿੰਡ ਭਾਈ ਫੇਰੂ ਇੱਥੇ ਵੀ ਹੈਗੀ ਆ, ਮੇਰੀ ਫੁੱਫੀ ਦੀ ਧੀ ਵੀ, ਮਾਸੀ ਦੀ ਧੀ ਵੀ, ਮੇਰੀ ਮਾਸੀ ਦੀ ਪੋਤੀ ਵੀ ਆ। ਇਹ ਸਾਰਿਆਂ ਨੂੰ ਫਿਰ ਮਿਲ ਲਈਦਾ ਕਿਉਂਕਿ ਫਿਰ ਆਪਣੀ ਯਾਦ ਜਿਹੜੀ ਉਧਰ ਹੀ ਜਦੋਂ ਆਉਂਦੀ ਆ ਤੇ ਫਿਰ ਮੈਂ ਆਪਣੀ ਏਦਾਂ ਹਿਰਸ ਪੂਰੀ ਕਰ ਲੈਂਦੀ ਆ। ਤੇ ਫਿਰ ਵੀ ਹਾਂਜੀ ਮੇਰਾ ਭਾਈ ਆ, ਇੱਕ ਮੇਰਾ ਭਾਈ ਆ, ਉਹ ਮੈਨੂੰ ਰੋਜ਼ਾਨਾ ਨੈਟ ਤੇ ਮੇਰੇ ਨਾਲ ਗੱਲ ਕਰ ਲੈਂਦਾ ਹੁੰਦਾ। ਹਾਂਜੀ, ਹੁਣ ਵੀ ਰਾਤੀ ਵੀ ਕੀਤੀ, ਰੋਜ਼ ਕਰ ਲਾ ਮਾਸ਼ਾਅੱਲਾ। ਅੱਲਾਹ ਦੇਖੋ ਜੀ, ਧੀ ਭੈਣ ਜਦੋਂ ਆਪਾਂ ਵਿਆਹ ਕੇ ਕਿਸੇ ਦੇ ਘਰ ਭੇਜ ਦਿੰਨੇ ਆ ਫਿਰ ਉਹਨੂੰ ਤਾਂਘ ਹੁੰਦੀ ਈਦਾਂ ਦੀ, ਸ਼ਬਰਾਤਾਂ ਦੀ, ਵਿਆਹ ਕੁੜੀਆਂ ਮੁੰਡਿਆਂ ਦੇ ਕਰਦਾ, ਨਾਨਕੀ ਸ਼ੱਕਾਂ ਦੀ ਹੁੰਦੀ ਆ। ਇਹ ਚੀਜ਼ਾਂ ਜਿਹੜੀਆਂ ਦੇ ਦਿੰਦਾ, ਫਿਰ ਅੱਲਾ ਸਬਰ ਦੇ ਦਿੰਦਾ, ਫਿਰ ਚੁੱਪ ਕਰ ਜਾਂਦਾ। ਉਹਦਾ ਬੂਆ ਸਾਡੀ, ਜਿਹੜਾ ਮੇਰਾ ਸਹੁਰਾ ਸੀ ਨੇ, ਇਹਨਾਂ ਦਾ ਬਾਲਦ ਸੀ, ਮੈਨੂੰ ਉਹਨੇ ਧੀ ਬਣਾਇਆ ਸੀ। ਮੈਨੂੰ ਕੋਈ ਗੱਲ ਮੈਨੂੰ ਯਾਦ ਨਹੀਂ ਆਉਣ ਦਿੱਤੀ ਸੀ ਉਹਨਾਂ ਨੇ। ਅੱਲਾ ਨੂੰ ਪਿਆਰੇ ਹੋ ਗਏ ਤੇ ਕੋਈ ਮੈਨੂੰ ਇਹਨਾਂ ਨੇ ਵੀ ਮੈਨੂੰ ਭੈਣ ਬਣਾ ਕੇ ਰੱਖਿਆ। ਮੈਂ ਵੀ ਕੋਈ ਫਰਕ ਨਹੀਂ ਰੱਖਿਆ, ਮੈਂ ਰਾਤ ਵੀ ਦਿਨ ਵੀ ਇਹਨਾਂ ਦਾ ਕੰਮ ਕਰਦੀ, ਇਹਨਾਂ ਦੇ ਗੀਤ ਗਾਉਂਦੀ। ਤੇ ਆ ਜਦੋਂ ਮੈਂ ਬੜੀ ਬੱਚੀ ਦੀ ਸ਼ਾਦੀ ਕੀਤੀ ਉਦੋਂ ਮੈਂ ਵੱਖਰੀ ਹੋਈ, ਜਦੋਂ ਸਾਰੇ ਵਿਆਹ ਹੋ ਗਏ ਸੀਗੇ। ਅਸੀਂ ਕਦੀ ਨਾ ਹੀ ਨਹੀਂ ਸੀ ਲਿਆ ਵੀ ਅਸੀਂ ਵੱਖਰੇ ਹੋਵਾਂਗੇ ਕਿਉਂਕਿ ਮੈਨੇ ਨਾ ਧੀ ਬਣਾਇਆ ਸੀ। ਪਿਛਲੀ ਬਕਰਾਈ ਤੋਂ ਪਹਿਲੇ ਗਿਆ ਮੇਰੀ ਭਰਾ ਤੇ ਭਰਜਾਈ ਆਏ ਹੋਏ ਸੀ, ਉਹ ਆ ਜਾਂਦੇ ਹੁੰਦੇ ਆ। ਹਾਂਜੀ, ਸ਼ਾਦੀ ਕਰਾਂ ਤਦ ਵੀ ਆ ਜਾਂਦੇ ਹੁੰਦੇ ਆ, ਬੱਚੀਆਂ ਦੀ ਸ਼ਾਦੀਆਂ ਕੀਤੀਆਂ। ਅੱਛਾ, ਉਹਨਾਂ ਨੂੰ ਪਾਕਿਸਤਾਨ ਆਸਾਨੀ ਨਾਲ ਵੀਜ਼ਾ ਦੇ ਦਿੰਦਾ, ਲੇਕਿਨ ਪਾਕਿਸਤਾਨ ਵਾਲਿਆਂ ਨੂੰ ਉਧਰ ਵੀਜ਼ਾ ਜਿਹੜਾ ਨਾ ਇਹਨਾਂ ਨੂੰ ਵੀ ਮੁਸ਼ਕਲ ਆ, ਕਾਫੀ ਮੁਸ਼ਕਲ ਆ। ਮੁਸ਼ਕਲ, ਬਹੁਤ ਮੁਸ਼ਕਲ ਆ, ਸਾਨੂੰ ਇੱਧਰੋਂ ਵੀਜ਼ਾ ਨਹੀਂ ਮਿਲਦਾ ਹੈਗਾ। ਹੁਣ ਕਈ ਦਫਾ ਮੇਰੀਆਂ ਭਤੀਜੀਆਂ ਕਹਿਣਗੀਆਂ ਵੀ ਉਹ ਉੱਥੇ ਆ ਜਾਓ, ਇੱਧਰ ਆਪਣੇ ਜਿੱਥੇ ਜਾਂਦੇ ਆ ਨਾ, ਹਾਂਜੀ ਉੱਥੇ ਆ ਜਾਓ ਤੇ ਕਰਤਾਰਪੁਰ ਆ ਜਾਓ। ਭਤੀਜੀਆਂ ਮੇਰੀਆਂ ਤਲੇ ਲੈਂਦੀਆਂ ਵਾ ਵੀ ਫੁੱਫੋ ਤੂੰ ਉੱਥੇ ਆ ਜਾ, ਤੇਰੇ ਨਾਲ ਉੱਥੇ ਅਸੀਂ ਗੱਲਾਂ ਕਰ ਲਵਾਂਗੇ। ਫਿਰ ਹਾਜੀ ਵੀ ਕਹਿੰਦਾ ਵੀ ਫਿਰ ਤੈਨੂੰ ਉੱਥੋਂ ਲਿਆਉਣਾ ਔਖਾ ਹੋ ਜਾਣਾ, ਜਦੋਂ ਇੱਕ ਦਿਹਾੜੀ ਜਦੋਂ ਉਹਨਾਂ ਨੇ ਉਧਰ ਨੂੰ ਚਲ ਜਾਣਾ ਤੂੰ ਇੱਧਰ ਨੂੰ ਆ ਜਾਣਾ ਤੇ ਤੂੰ ਰਹਿ ਨਹੀਂ ਦੇ। ਹਾਂਜੀ, ਬਿਮਾਰ ਵੀ ਹੋਊਗੀ ਤੇ ਦੇਖੋ ਜੀ, ਮਿਲ ਕੇ ਵਿਛੜਨਾ ਬਹੁਤ ਔਖਾ ਆ, ਬਹੁਤ ਔਖਾ ਵਾ। ਫਿਰ ਹੁਣ ਕੀ ਕੀਤਾ ਜਾਵੇ? ਫਿਰ ਹੁਣ ਜਦੋਂ ਵਿਛੜੀ ਕਰਦੀ ਜਦੋਂ ਵਿਛੜੂਗਾ ਉਦੋਂ ਪਤਾ ਲੱਗ ਜਾਊਗਾ। ਦੇਖੋ ਜੀ, ਕਈ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਨਾ, ਆਪਾਂ ਕੋਈ ਡਰਾਮਾ ਦੇਖੀਏ, ਕੋਈ ਫਿਲਮ ਦੇਖੀਏ, ਉਹਦੇ ਵਿੱਚ ਜਦੋਂ ਇਦਾਂ ਦਾ ਕੋਈ ਸੀਨ ਆਉਂਦਾ ਨਾ, ਤੇ ਹਾਲਾਂਕਿ ਪਤਾ ਹੁੰਦਾ ਵੀ ਡਰਾਮਾ ਆ, ਪਰ ਅੱਖਾਂ 'ਚੋਂ ਪਾਣੀ ਵਗ ਜਾਂਦਾ ਆ। ਤੇ ਜਿਹੜੇ ਕੁਦਰਤੀ, ਜਿਹੜੇ ਸੱਚੀ ਮੁੱਚੀ ਦੇ ਇਦਾਂ ਦੇ ਕੰਮ ਆ, ਉਹ ਤਾਂ ਫਿਰ ਰੱਬ ਹੀ ਜਾਣਦਾ ਹੈ। ਫਿਰ ਮੈਂ ਉੱਠ ਕੇ ਚੱਲ ਜਾਂਦੀ ਹੁੰਦੀ ਆ, ਬਾਹਰ ਚੱਲ ਜਾਂਦੀ ਹੁੰਦੀ ਆ। ਫਿਰ ਮੈਂ ਨਹੀਂ ਕਦੀ ਵੀ ਉੱਥੇ ਬੈਠੀ ਹੈਗੀ। ਜੇ ਇਦਾਂ ਦਾ ਕੋਈ ਆਵੇ ਨਾ ਗਾਣਾ, ਇੰਡੀਆ ਤੇ ਜਾਣਾ ਜ਼ਿਆਦਾ ਮੈਂ ਸੁਣਦੀ ਆ ਤੇ ਫਿਰ ਮੈਂ ਉੱਠ ਪੈਣੀ ਹੁੰਦੀ ਆ। ਫਿਰ ਕੁੜੀਆਂ ਨੂੰ ਪਤਾ ਲੱਗ ਜਾਂਦਾ ਵੀ ਅੰਮੀ ਨਾ ਜਿਹੜੀ ਉਹਦੇ ਲਈ ਯਾਦ ਹੈ। ਹਾਂਜੀ, ਇਹ ਪਰਿਵਾਰ ਦੀ ਦੇਣ ਹੈ ਜਿਹੜੀ ਇਹਨੂੰ ਤਕਲੀਫ ਨਹੀਂ ਆਉਣ ਦਿੱਤੀ। ਇਹ ਸਹੁਰਾ ਸਾਹਿਬ ਨੇ ਧੀ ਬਣਾ ਕੇ ਆਪਣੇ ਪਰਿਵਾਰ ਦੇ ਵਿੱਚ ਜੁਆਇਨ ਕੀਤਾ। ਅੱਜ ਵੀ ਗੱਲਾਂ ਕਰਦੇ ਹੋ, ਚਾਹੇ ਧਰਤੀ ਚਲੇ ਗਏ ਜਾਂ ਉੱਤੇ ਨੇ, ਪਰ ਅੱਜ ਵੀ ਇਹਨਾਂ ਦੇ ਅੱਖਾਂ 'ਚ ਅੱਥਰੂ ਆ ਰਹੇ ਨੇ ਵੀ ਆਪਣੇ ਸਹੁਰੇ ਦੀ ਯਾਦ ਦੇ ਵਿੱਚ ਵੀ ਮੈਨੂੰ ਆਚ ਨਹੀਂ ਆਣ ਦਿੱਤੀ, ਮੈਨੂੰ ਮਾਂ ਪਿਓ ਦਾ ਫਿਕਰ ਨਹੀਂ ਹੋਣ ਦਿੱਤਾ। ਇਹਨਾਂ ਨੇ ਬਹੁਤ ਪਿਆਰ ਕੀਤਾ ਉਹਨਾਂ ਨੂੰ। ਦੇਖੋ ਜੀ, ਉਹ ਸਿਆਣੇ ਕਹਿੰਦੇ ਵੀ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਆ। ਜੇ ਉਹਨਾਂ ਨੇ ਇਹਨਾਂ ਨੂੰ ਧੀ ਬਣਾਇਆ ਤਾਂ ਮੇਰਾ ਖਿਆਲ ਆ ਵੀ ਇਹਨਾਂ ਨੇ ਵੀ ਉਹਨਾਂ ਨੂੰ ਪਿਓ ਬਣਾਇਆ ਹੋਣਾ ਆ। ਇਹ ਦੇਖੋ, ਕਦੇ ਵੀ ਇਦਾਂ ਹੋ ਹੀ ਨਹੀਂ ਸਕਦਾ ਵੀ ਇੱਕ ਬੰਦਾ ਤੁਹਾਡੇ ਨਾਲ ਵਿੰਗਾ ਚੱਲੇ, ਤੁਸੀਂ ਉਹਨਾਂ ਸਿੱਧਾ ਚੱਲ ਸਕੋ। ਪਰ ਜੇ ਵਿੰਗਾ ਹੋਵੇ ਨਾ, ਦੂਜਾ ਸਿੱਧਾ ਵੀ ਕਰ ਲੈਂਦਾ ਜੀ। ਤੇ ਇਹਨਾਂ ਦੀ ਬਹੁਤ ਦੌਲਤ ਇਹਨਾਂ ਨਾਲ ਪਿਆਰ ਬਣਾ ਕੇ ਰੱਖੀ, ਜਿੰਨੀ ਉਹਨਾਂ ਨੇ ਦਿੱਤੀ ਉਨੀ ਉਹਨਾਂ ਨੂੰ ਦੌਲਤ ਨਾਲ ਇਹਨਾਂ ਨੇ ਦਿੱਤੀ, ਬਹੁਤ ਪਿਆਰ ਦਿੱਤਾ। ਉਹ ਸਮਝਦੇ ਸੀ ਵੀ ਇਹਨਾਂ ਨੇ ਬਹੁਤ ਕੁਝ ਛੱਡ ਕੇ ਜਿਹੜਾ ਨਾ ਸਾਡੇ ਕੋਲ ਆਪਣਾ ਰਹਿ ਰਹੀਆਂ ਆ। ਰਿਸ਼ਤੇ ਜਿਹੜੇ ਕਰੀਬੀ ਆ, ਮੈਂ ਪਹਿਲੇ ਵੀ ਗੱਲ ਕੀਤੀ ਨਾ ਵੀ ਦਿਨ ਤਿਉਹਾਰ ਜਦੋਂ ਆਉਂਦੇ ਨਾ ਉਦੋਂ ਬੜੇ ਚੇਤੇ ਆਉਂਦੇ ਆ, ਠੀਕ ਆ। ਉਹ ਫਿਰ ਉਹਨਾਂ ਦਿਨਾਂ ਵਿੱਚ ਜ਼ਿਆਦਾ ਸ਼ਫਕਤ ਰੱਖਦੇ ਹੋਣੇ ਆ ਤਾਂ ਕਿ ਮਹਿਸੂਸ ਨਾ ਹੋਵੇ। ਹਾਂਜੀ, ਜਿੱਦਾਂ ਇਹ ਬੱਚੇ ਕਹਿੰਦੇ ਸੀ ਨਾ ਅੱਬੂ,
ਮੈਂ ਵੀ ਨਾਲ ਹੀ ਅੱਬੂ ਕਹਿੰਦੀ ਸੀ। ਇਹਨਾਂ ਦੀ ਕੋਈ ਭੈਣ ਨਹੀਂ ਸੀਗੀ ਹਾਂਜੀ ਤੇ ਤੁਸੀਂ ਫਿਰ ਭੈਣ ਬਣ ਕੇ ਵੀ ਦੱਸਿਆ? ਹਾਂਜੀ ਹਾਂਜੀ, ਮੈਂ ਬਿਲਕੁਲ ਮੈਂ ਇਹਨਾਂ ਦੀ ਭੈਣ ਬਣ ਕੇ ਦੱਸਿਆ। ਮੈਂ ਰਾਤ ਵਿਚਲੇ ਅੱਗੇ ਦਿਨ ਵੀ ਮੇਰੇ ਅੱਬਾ ਜੀ ਨੇ ਇਹੀ ਗੱਲ ਕਹਿਤੀ ਸੀ ਵੀ ਸਫੀਆ ਜਦੋਂ ਵੀ ਇਹ ਕਹਿਣ ਨਾ ਉਸੇ ਵੇਲੇ ਕੋਈ ਨਾ ਕੋਈ ਸ਼ੈ ਖਾਣਾ ਬਣਾ ਕੇ ਦੇਣਾ, ਕਿਉਂਕਿ ਇਹ ਪੜ੍ਹਦੇ ਸੀ ਬੱਚੇ ਸੀ। ਫਿਰ ਆ ਕੇ ਇਹਨਾਂ ਨੇ ਮਰੱਬੇ ਵੀ ਜਾਣਾ, ਮਾਸ਼ਾਅੱਲਾ ਪੈਲੀ ਸਾਡੀ ਬਥੇਰੀ ਆ, ਕੰਮ ਕਾਰੋਬਾਰ ਬਥੇਰੇ ਸੀ। ਮੈਂ ਇੱਕੋ ਹੀ ਗੱਲ ਅੱਬੇ ਦੀ ਬਸ ਪੱਲੇ ਬੰਨ ਲਈ, ਜੋ ਮੈਨੂੰ ਇਹਨਾਂ ਨੇ ਕਹਿਣਾ ਮੈਂ ਸੋ ਹੀ ਇਹਨਾਂ ਨੂੰ ਬਣਾ ਕੇ ਦੇਣਾ। ਹਾਂਜੀ ਆਪਣੀ ਰਾਜਪੂਤ ਬਰਾਦਰੀ ਆ ਤੇ ਗੋਤ ਕਿਹੜੀ ਆਪਣੀ? ਪੱਟੀ 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 ਆ। ਆਂਟੀ ਸਫੀਆ ਹੁਣੀ ਜੀ ਜਿਹੜੇ ਕਿ ਚੜ੍ਹਦੇ ਪੰਜਾਬ ਤੋਂ ਵਿਆਹ ਕੇ 1980 ਦੇ ਵਿੱਚ ਲਹਿੰਦੇ ਪੰਜਾਬ ਚ ਆਏ ਸੀ, ਅੱਜ ਵੀ ਇਸ ਆਸ ਵਿੱਚ ਆ ਕਿ ਵੀਜ਼ਾ ਪੋਲਿਸੀਆਂ ਨਰਮ ਹੋਣ ਔਰ ਆਜ਼ਾਦੀ ਦੇ ਨਾਲ ਜਦੋਂ ਦਿਲ ਕੀਤਾ ਅਸੀਂ ਉਧਰ ਚੱਲ ਜਾਇਆ ਕਰੀਏ, ਤੇ ਉਹਨਾਂ ਦਾ ਜਦੋਂ ਦਿਲ ਕੀਤਾ ਖੁਸ਼ੀ ਤੇ ਤਿਉਹਾਰ ਤੇ ਸ਼ਾਦੀ ਤੇ ਵਿਆਹ ਤੇ ਗਮੀ ਤੇ ਖੁਸ਼ੀ ਤੇ ਉਹ ਇੱਥੇ ਆ ਜਾਣ। ਤੇ ਅੱਜ ਚੜ੍ਹਦੇ ਪੰਜਾਬ ਤੋਂ ਇਹਨਾਂ ਦੇ ਮਾਪੇ ਹੀ ਕਵਾਂਗੇ ਜੀ, ਕਿਉਂਕਿ ਇਹਨਾਂ ਦੇ ਆਪਣਾ ਲਾਗੇ ਪਿੰਡ ਦੇ ਆ, ਤੇ ਆਪਣੀ ਇਹ ਧੀ ਨੂੰ ਮਿਲਣ ਆਏ ਆ। ਮੇਜਰ ਸਿੰਘ ਬੈਂਸ ਹੁਣੀ USA 'ਚ ਰਹਿੰਦੇ ਆ ਜੀ। ਇਹਨਾਂ ਨੂੰ ਪੁੱਛਦੇ ਆ ਵੀ ਇਹਨਾਂ ਨੂੰ ਕਿਹੋ ਜਿਹਾ ਲੱਗਾ, ਔਰ ਇਹ ਜਿਹੜੀਆਂ ਸਾਂਝਾਂ ਪੁਰਾਣੀਆਂ ਤੰਦਾਂ ਇਹਨਾਂ ਨੂੰ ਕਿਸ ਤਰ੍ਹਾਂ ਆਪਾਂ ਜੋੜਨਾ ਚਾਹੀਏ ਤੇ ਕਿਸ ਤਰ੍ਹਾਂ ਜੋੜ ਸਕਦੇ ਹਾਂ ਜੀ? ਮੈਂ ਇਹਨਾਂ ਨੂੰ ਮਿਲ ਕੇ ਸਾਨੂੰ ਪਤਾ ਲੱਗਿਆ ਜੀ ਸਾਡੇ ਪਿੰਡ ਤੋਂ ਮੇਰੇ ਕੋਲੇ ਤੋਂ ਇੱਕ ਲੜਕੀ ਇੱਥੇ ਵਿਆਹੀ ਹੈ ਜੀ, ਸਾਡੀ ਧੀ। ਮੈਂ ਕਿਹਾ ਵੀ ਅਸੀਂ ਵੀ ਉਹਨੂੰ ਉਹੀ ਦੇ ਦਈਏ, ਤੇ ਸਾਨੂੰ ਮਿਲ ਕੇ ਇਹਨਾਂ ਨੂੰ ਬਹੁਤ ਚੰਗਾ ਲੱਗਿਆ। ਤੇ ਵਿਚਾਰੀ ਦੇ ਅਥਰੂ ਸੱਤ ਦੇਖੇ ਨਹੀਂ ਗਏ, ਇਹਨਾਂ ਦੇ ਮਾਂ ਪਿਓ ਵੀ ਵਿਛੜ ਗਏ, ਪਰ ਇਹਨਾਂ ਨੂੰ ਵੀਜ਼ਾ ਨਹੀਂ ਮਿਲਿਆ, ਇਹ ਤਰਸਦੇ ਰਹਿ ਗਏ। ਤੇ ਇਹਨਾਂ ਨੂੰ ਵੀ ਇੱਕ ਵਾਰੀ ਜ਼ਰੂਰ ਦਰਸ਼ਨ ਕਰਾਉਣ, ਸਾਡੀ ਸਰਕਾਰਾਂ ਨਰਮ ਕਰਨ ਤਾਂ ਆਪਣੇ ਮਾਪਿਆਂ ਦੇ ਪਿੰਡਾਂ ਨੂੰ ਬੱਚਿਆਂ ਨੂੰ ਦੇਖ ਸਕਣ। ਤੇ ਇਹਦੇ ਵਿੱਚ ਸਰਕਾਰਾਂ ਦਾ ਭਲਾ, ਦੋਨਾਂ ਸਰਕਾਰਾਂ ਦਾ ਭਲਾ, ਅਸੀਂ ਤਾਂ ਇਹਨੂੰ ਇਸੀ ਬਾਤ ਦਿੰਦੇ ਹਾਂ। ਆਂਟੀ ਜੀ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਇਹੀ ਕਹਿੰਦੇ ਆ ਵੀ ਧੀਆਂ ਦਾ ਮਾਪਿਆਂ ਨਾਲ ਹੁੰਦਾ ਹੈ। ਚਲੋ ਸਦਾ ਤਾਂ ਮਾਪੇ ਬੈਠੇ ਨਹੀਂ ਰਹਿੰਦੇ, ਭੈਣ ਭਾਈਆਂ ਨਾਲ ਲੰਬੀਆਂ ਰਿਸ਼ਤੇਦਾਰੀਆਂ ਹੁੰਦੀਆਂ, ਭਾਈ ਭਰਜਾਈ ਨਾਲ। ਵੀ ਸਰਕਾਰਾਂ ਇਹਨਾਂ ਨੂੰ ਵੀਜ਼ਾ ਦੇਣ ਤੇ ਆਪਣੇ ਭਾਈ ਭਰਜਾਈਆਂ ਨੂੰ, ਭੈਣਾਂ ਭਰਾ ਉਹਨਾਂ ਨੂੰ ਸਭ ਨੂੰ ਮਿਲਣ ਜਾ ਕੇ ਬੱਚਿਆਂ ਉਹ ਨੂੰ। ਆ ਕੇ ਇੱਧਰ ਆਉਣ, ਉਹ ਆ ਇੱਧਰ ਆਉਣ, ਉਹ ਸਰਕਾਰਾਂ ਉਧਰੋਂ ਉਧਰ ਹੀ ਵੀਜ਼ੇ ਦੇਣ ਤੇ ਉਧਰੋਂ ਉਧਰ ਹੀ ਖੁੱਲਾ ਮਾਹੌਲ ਹੋਵੇ ਆਉਣ ਜਾਣ ਦਾ। ਸਿਖਾਉਣ, ਇਹਨਾਂ ਦੇ ਅਥਰੂ ਸਿਖਾਉਣ ਜੀ। ਇਹਨਾਂ ਦੇ ਅਥਰੂ ਸਾਥੇ ਦੇਖੇ ਨਹੀਂ ਜਾਂਦੇ। ਇਹਨਾਂ ਦੇ ਮਾਂ ਪਿਓ ਦੋਨੋਂ ਵਿਛੜ ਗਏ, ਉਹ ਇਹਨਾਂ ਦੀ ਮੰਮੀ ਗੁਜ਼ਰ ਗਈ, ਉਹ ਤੋਂ ਬਾਅਦ ਇਹਨਾਂ ਨੂੰ ਵੀਜ਼ਾ ਮਿਲਿਆ, ਉਹਦਾ ਕੀ ਮਿਲਿਆ? ਸਰਕਾਰ ਇਹ ਸੋਚਣਾ ਚਾਹੀਦਾ, ਜਿਉਂਦੇ ਜਿਉਂਦੇ ਮਿਲਾਓ, ਮਰੇ ਦਾ ਕੀ ਮਿਲਣਾ? ਉਹ ਤਾਂ ਮਿੱਟੀ 'ਚ ਮਿਲ ਗਿਆ। ਇਹ ਸਰਕਾਰਾਂ ਨੂੰ ਜ਼ਰੂਰ ਚਾਹੀਦਾ ਜੀ। ਦੇਖੋ ਸਾਥੇ ਮੇਰਾ ਵੀ ਮਨ ਖਰਾਬ ਹੋਇਆ ਦੇਖ ਕੇ। ਹਾਂਜੀ, ਸਾਡੀ ਵੀ ਧੀ ਹੈ, ਇੱਕ ਲਿਖੇ ਧੀ ਸਮਝ ਕੇ ਅਸੀਂ ਇਹਦੇ ਕੋਲ ਬੈਠੇ ਹਾਂ, ਸਾਡੇ ਵੀ ਅਥਰੂ ਆਣ ਡੇ ਨੇ। ਤੇ ਇਹਨਾਂ ਦਾ ਦਿਲ ਪੁੱਛਿਆ ਜਾਣੇ, ਵਿਚਾਰੀ ਇੰਨੇ ਸਾਲ ਹੋ ਗਏ ਨੇ, ਸਾਡੇ ਕੋਲ ਇੱਕ ਬੱਚਾ ਘਰ ਨਾ ਆਵੇ, ਅਸੀਂ ਸ਼ਾਮ ਨੂੰ ਦਰਵਾਜ਼ਾ ਦੇਖੀ ਜਾਂਦੇ ਹਾਂ। ਇਹਨਾਂ ਨੂੰ ਤਾਂ 80 ਦੇ ਬਾਅਦ ਦੇਖ ਲਓ ਕਿੰਨੇ ਸਾਲ ਹੋ ਗਏ, ਕਿੰਨਾ ਬੁਰਾ ਹਾਲ ਹੈ। 45 ਸਾਲ ਹੋ ਗਏ ਨੇ। ਹਾਂਜੀ, ਤੇ ਨਾ ਆਪਣੇ ਹੁੰਦੀ ਆ ਮੇਰਾ ਮਾਮਾ ਆਊਗਾ, ਮੇਰੇ ਨਾਨੀ ਆਊਗੀ, ਮੇਰੇ ਵਿਆਹ ਨੂੰ ਰੌਣਕ ਲੱਗਣਗੀਆਂ, ਕਿਹੜਾ ਦੇਖੂਗਾ ਇੱਥੇ ਇਹਨਾਂ ਦੇ ਆ ਕੇ? ਇਹ ਸਾਰੇ ਨਸੀਬ ਸਾਨੂੰ, ਅਸੀਂ ਦਰਸ਼ਨ ਹੋ ਗਏ ਇਹਨਾਂ ਦੇ। ਅਸੀਂ ਇਹਨੂੰ ਬਹੁਤ ਧੰਨਵਾਦ ਕਰਦੇ ਹਾਂ, ਜਿਹੜੀ ਸਾਨੂੰ ਇਹ ਲੜਕੀ ਭੈਣ ਸਾਡੀ ਮਿਲ ਗਈ। ਅਸੀਂ ਇਹਦਾ ਸਾਹ ਨਹੀਂ ਭੁੱਲ ਸਕਦੇ। ਸਾਨੂੰ ਜਿਹਨੇ ਮਿਲਾਇਆ ਅਸੀਂ ਉਹਦਾ ਵੀ ਧੰਨਵਾਦ ਹੈ, ਤੁਹਾਡਾ ਖਰਾਣਾ ਸਾਹਿਬ ਦਾ ਵੀ ਧੰਨਵਾਦ ਹੈ ਜੀ, ਸਾਡੇ ਪੰਜਾਬੀ ਚੈਨਲ ਦਾ ਧੰਨਵਾਦ ਹੈ ਜੀ, ਸਾਰੀ ਟੀਮ ਦਾ ਧੰਨਵਾਦ ਹੈ ਜੀ। ਇਹਨਾਂ ਦੇ ਨਿਆਣਿਆਂ ਦੇ ਸਮਝ ਲਓ ਮਾਮਾ ਮਾਮੀ ਆ ਗਏ। ਹਾਂ ਜੀ, ਮਾਮਾ ਮਾਮੀ ਆ ਗਏ ਜੀ। ਅਸੀਂ ਤਾਂ ਮਾਮਾ ਮਾਮੀ, ਨਾਨੇ ਮਾਂ ਵੀ ਪਾ ਵੀ ਸਭ ਕੁਝ ਅਸੀਂ ਆ ਗਏ, ਸਾਰਾ ਕੁਝ ਹੀ ਵਿੱਚ ਆ ਗਿਆ ਜੀ, ਸਾਰਾ ਕੁਝ ਵਿੱਚ ਆ ਗਿਆ ਜੀ। ਦੇਖੋ ਜੀ, ਅਸੀਂ ਤਾਂ ਹਰ ਟਾਈਮ ਇਹੀ ਕੋਸ਼ਿਸ਼ ਕਰੀਦੀ ਹੈ ਕਿ ਜਿਹੜੀਆਂ ਕੜੱਤਣਾ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਖਤਮ ਹੋਣਾ ਚਾਹੀਦਾ ਆ। ਬਹੁਤ ਦੇਰ ਰੱਖ ਕੇ ਦੇਖ ਲਈਆਂ, ਕੋਈ ਫਾਇਦਾ ਨਹੀਂ ਲੱਭਿਆ ਆਪਾਂ ਨੂੰ ਇਹਦਾ। ਆਪਾਂ ਤਾਂ ਇੱਕ ਦੂਜੇ ਤੋਂ ਦੂਰ ਹੋਏ ਇਹਨਾਂ ਕੜੱਤਣਾ ਦੀ ਵਜ੍ਹਾ ਤੋਂ। ਪਰ ਹੁਣ ਟਾਈਮ ਆ ਨੇੜੇ ਹੋਣ ਦਾ। ਤੇ ਨੇੜੇ ਆਪਾਂ ਕਿੱਦਾਂ ਹੋ ਸਕਦੇ ਆ? ਆਪਾਂ ਇੱਕ ਦੂਜੇ ਲਈ ਨਰਮ ਗੋਸ਼ਾ ਰੱਖੀਏ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਆ ਨਾ ਜੀ, ਇਹ ਬਹੁਤ ਸਾਰੇ ਬਣਾਏ ਆ, ਹੱਵੇ ਬਣੇ ਹੋਏ ਆ, ਬਹੁਤ ਸਾਰੀਆਂ ਝੂਠੀਆਂ ਜਿਹੜੀਆਂ ਗੱਲਾਂ ਮੀਡੀਆ ਨੇ ਪੇਸ਼ ਕੀਤੀਆਂ ਹੋਈਆਂ, ਉਹਦੀ ਬੁਨਿਆਦ ਤੇ ਸਰਕਾਰਾਂ ਜਿਹੜੀਆਂ ਉਹ ਇਸ ਬੰਨੇ ਨਹੀਂ ਸੋਚਦੀਆਂ, ਕਿਉਂਕਿ ਉਹ ਇਸੇ ਇੱਕ ਐਂਗਲ ਨੂੰ ਸੋਚੀ ਜਾਂਦੀਆਂ ਵੀ ਪਤਾ ਨਹੀਂ ਜਿਹੜਾ ਪਾਕਿਸਤਾਨੀ ਆ ਗਿਆ ਤਾਂ ਉਹਨੇ ਸਾਡੇ ਕੀ ਕਰ ਜਾਣਾ। ਦੇਖੋ ਜੀ, ਚੜ੍ਹਦੇ ਪੰਜਾਬ ਤੋਂ ਆਉਣ ਵਾਲਿਆਂ ਨੂੰ ਸਿਰ ਮੱਥੇ ਤੇ ਬਿਠਾਈਦਾ ਆ, ਤੇ ਆਉਂਦੇ ਟਾਈਮ ਦੇ ਵਿੱਚ ਵੀ ਇਦਾਂ ਹੀ ਬਿਠਾਉਂਦੇ ਰਵਾਂਗੇ। ਤਾਂ ਥੋੜ੍ਹਾ ਜਿਹਾ ਸਾਡੇ ਲਈ ਵੀ ਥੋੜ੍ਹਾ ਜਿਹਾ ਕੋਈ ਨਰਮ ਗੋਸ਼ਾ ਰੱਖੋ। ਇਹ ਜਿਹੜੇ ਜਿਨ੍ਹਾਂ ਦੇ ਖੂਨੀ ਰਿਸ਼ਤੇ ਆ, ਰਿਸ਼ਤੇਦਾਰੀਆਂ ਆ, ਇਹਨਾਂ ਨੂੰ ਵੀਜ਼ਾ ਜਿਹੜਾ ਨਾ ਆਸਾਨ ਕੀਤਾ ਜਾਵੇ ਔਰ ਜਲਦੀ ਦਿੱਤਾ ਜਾਵੇ, ਕਿਉਂਕਿ ਗਮੀ ਖੁਸ਼ੀ ਵਿੱਚ ਸ਼ਾਮਲ ਹੋਣਾ ਜੇ ਬਾਅਦ 'ਚ ਗਏ ਤਾਂ ਫਿਰ ਕੋਈ ਫਾਇਦਾ ਨਹੀਂ ਹੈਗਾ। ਸਰਕਾਰਾਂ ਦੇ ਦਿਲ ਨਹੀਂ, ਲੇਕਿਨ ਸਰਕਾਰਾਂ ਨੂੰ ਚਲਾਉਣ ਵਾਲੇ ਜਿਹੜੇ ਬੰਦੇ ਉਹਨਾਂ ਦੇ ਅੰਦਰ ਦਿਲ ਹੈਗੇ ਆ। ਉਹ ਆਪਣਾ ਇਸ ਦੁੱਖ ਨੂੰ ਸਮਝਦਿਆਂ ਹੋਇਆਂ
ਇਹ ਇੱਕ ਨਹੀਂ ਹੈਗੀ ਧੀ ਭੈਣ, ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਜਿਹੜੀਆਂ ਪਾਕਿਸਤਾਨ ਦੇ ਵਿੱਚ ਵਿਆਹ ਕੇ ਆਈਆਂ, ਮੁੜ ਕੇ ਉਹਨਾਂ ਨੂੰ ਕਈ ਸਾਲ ਜਾਣਾ ਨਸੀਬ ਨਹੀਂ ਹੋਇਆ ਹੈਗਾ। ਹਰ ਬੰਦੇ ਦਾ ਦਿਲ ਕਰਦਾ ਵੀ ਸਾਡੇ ਨਿਆਣੇ ਛੁੱਟੀ ਹੋਵੇ ਤਾਂ ਅਸੀਂ ਆਪਣੇ ਮਾਮਿਆਂ ਦੇ ਜਾਈਏ, ਕੋਈ ਹੋਰ ਤਿਉਹਾਰ ਆਉਂਦਾ ਤਾਂ ਵੀ ਮਾਮੇ ਯਾਦ ਆਉਂਦੇ ਆ। ਫਿਰ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਜਾਂਦਾ, ਪਹਿਲੇ ਵਕਤਾਂ 'ਚ ਹੁਣ ਉਹ ਘਟ ਗਿਆ ਕੰਮ, ਹੁਣ ਤਾਂ ਚੌਲ ਫੱਕ ਬਰਾਤੀ ਰਹਿ ਗਏ ਆ, ਲੇਕਿਨ ਪਹਿਲੇ ਟਾਈਮ ਦੇ ਵਿੱਚ ਜਦੋਂ ਕਿਸੇ ਪਿੰਡ 'ਚ ਬਰਾਤ ਜਾਂਦੀ ਸੀ ਨਾ, ਉਹ ਰੋਟੀ ਪਾਣੀ ਖਾਣ ਤੋਂ ਬਾਅਦ ਸਭ ਤੋਂ ਪਹਿਲੇ ਇਹ ਪੁੱਛਦੇ ਹੁੰਦੇ ਸੀ ਕਿ ਸਾਡੀ ਧੀ ਭੈਣ ਜਿਹੜੀ ਹੈ ਨਾ ਇੱਥੇ ਵਿਆਹੀ ਆ, ਉਹਦਾ ਘਰ ਕਿੱਥੇ ਆ। ਫਿਰ ਉਹਦੇ ਘਰ ਜਾ ਕੇ ਉਹਨੂੰ ਮੰਨ ਕੇ ਆਉਂਦੇ ਸੀ, ਮਿਲ ਕੇ ਆਉਂਦੇ ਸੀ, ਸਿਰ ਤੇ ਪਿਆਰ ਦੇ ਕੇ ਆਉਂਦੇ ਸੀ। ਬੇਸ਼ੱਕ ਉਹ ਪਿੰਡ 'ਚ ਇੱਕ ਦੂਜੇ ਨਾਲ ਨਹੀਂ ਸੀ ਉਹਨਾਂ ਦੀ ਬੋਲਚਾਲ, ਪਰ ਧੀ ਨੂੰ ਮਿਲ ਕੇ ਖਾਲੀ ਹੱਥ ਨਹੀਂ ਸੀ ਆਉਂਦੇ। ਧੀ ਨੂੰ ਵੀ ਚਾਹ ਹੁੰਦਾ ਸੀ ਵੀ ਮੇਰੇ ਮਾਪਿਆਂ ਦੇ ਪਿੰਡੋਂ ਬਰਾਤ ਆਈ ਆ, ਉਹ ਵੀ ਸਫਾਈ ਸੁਥਰਾਈ ਕਰਕੇ ਚਾਦਰਾਂ ਨਵੀਆਂ ਵਿਛਾ ਕੇ ਵੀ ਯਾਰ ਮੇਰੇ ਮਾਪਿਆਂ ਦੇ ਆਣੇ ਆ, ਹੋ ਸਕਦਾ ਮੇਰੇ ਵੀ ਆਣ। ਤੇ ਉਹਨੂੰ ਇਹ ਵੀ ਬੜਾ ਹੁੰਦਾ ਸੀ ਵੀ ਜੇ ਉਹ ਮੇਰੇ ਨਾ ਆਏ ਤਾਂ ਮੇਰੇ ਸਹੁਰੇ ਕੀ ਕਹਿਣਗੇ ਵੀ ਤੇਰੇ ਮਾਪਿਆਂ ਤੋਂ ਬਰਾਤ ਹੈ, ਤੇਰੇ ਤੇ ਆਇਆ ਕੋਈ ਨਹੀਂ। ਬੰਦੇ ਇਸ ਚੀਜ਼ ਦੀ ਲੱਜ ਪਾਲਦੇ ਹੁੰਦੇ ਸੀਗੇ। ਪੁੱਛਣ ਵਾਲੀ ਗੱਲ ਆ, ਤੂੰ ਡਾਇਰੈਕਟ ਲੈ ਕੇ ਆਉਂਦੀ, ਹਾਂਜੀ ਤੂੰ ਕਿਉਂ ਪੁੱਛਣ ਆਈ ਮੈਨੂੰ, ਹੈ ਹਾਂਜੀ ਕੋਈ ਧੀ ਭੈਣ ਹੈ ਪਿੰਡ ਦੀ ਵੀ ਉਹਦੇ ਘਰ ਜਾ ਕੇ ਆਉਣਾ, ਉਹਦੇ ਘਰ ਜਾ ਕੇ ਆਉਣਾ, ਇਹਨਾਂ ਨੂੰ ਦੱਸੋ ਉਹਨੂੰ ਸੂਟ ਦੇਣਾ। ਹਾਂਜੀ, ਉਹਨੂੰ ਚਾਹਣਾ ਮੇਰੇ ਪੇਕਿਆਂ ਤੋਂ ਚੀਜ਼ ਆਈ ਹੈ, ਚਾਹੇ ਹਾਂਜੀ ਪੈਰ ਨਹੀਂ ਥੱਲੇ ਲੱਗਦੀ, ਮੇਰੇ ਪੇਕਿਆਂ ਤੋਂ ਚੀਜ਼ ਆਈ ਹੈ ਜੀ। ਇਹ ਜੀ ਚੜ੍ਹਦੇ ਪੰਜਾਬ ਤੋਂ ਹੁਣ ਆਏ ਹੋਏ ਸਾਡੇ ਆਪਣਾ ਮਹਿਮਾਨ ਜਿਹੜੇ ਆਪਣੀ ਧੀ ਨੂੰ ਭੈਣ ਨੂੰ ਜਿਹੜਾ ਨਾ ਆਪਣਾ ਤੋਹਫਾ ਦੇ ਰਹੇ ਆ। ਬੜੀ ਗੱਲ ਆ ਜੀ, ਇਹ ਮੁਹੱਬਤਾਂ ਅੱਲਾਹ ਪਾਕ ਇਸੇ ਤਰ੍ਹਾਂ ਹੀ ਕਾਇਮ ਰੱਖੇ ਔਰ ਇਹ ਇਸੇ ਤਰ੍ਹਾਂ ਹੀ ਪ੍ਰਵਾਨ ਚੜ੍ਹਦੀਆਂ ਰਹਿਣ। ਅਸੀਂ ਤਾਂ ਜੀ ਬਾਹਰ ਤੇ ਮੁੜ ਜਾਣਾ, ਸਾਨੂੰ ਨਾ ਪਤਾ ਲੱਗਦਾ। ਇਹ ਭੈਣ ਜੀ ਨੇ ਦੱਸਿਆ, ਇਹਨਾਂ ਦੀ ਮਿਹਰਬਾਨੀ ਨਾਲ, ਇਹਦਾ ਵੀ ਬਹੁਤ ਸ਼ੁਕਰੀਆ ਜੀ। ਤੁਹਾਡਾ ਨਾਂ ਕੀ ਹੈ ਜੀ? ਅੱਲਾ ਰੱਖੀ ਨੇ ਸਾਨੂੰ ਮਿਲਾਇਆ ਤੇ ਅਸੀਂ ਇਹਦਾ ਸ਼ੁਕਰ ਅਦਾ ਕਰਨਾ ਅੱਲਾ ਰੱਖੀ ਦਾ ਵੀ। ਤੇ ਨਾ ਸਾਡੀ ਜਿਹੜੀ ਧੀ ਹੈ, ਜਿਹੜੀ ਅਸੀਂ ਧੀ ਬਣਾ ਕੇ ਚੱਲੇ ਆ ਜੀ, ਅਸੀਂ ਉਹਨੂੰ ਮਾਨਤਾ ਦੇ ਕੇ ਚੱਲੇ ਆ। ਇਸ ਤਰ੍ਹਾਂ ਹੀ ਬਣੀ ਰਹੇ। ਇਹ ਜੀ ਅੱਲਾ ਰੱਖੀ ਆ ਜਿਹੜੀ ਸਾਡੀ ਅੰਮਾ ਜੀ ਆ ਜੀ, ਇਹ ਬੜੀ ਕੋਸ਼ਿਸ਼ ਕਰਕੇ ਸਾਨੂੰ ਲੈ ਕੇ ਆਏ ਆ। 2-3 ਵਾਰੀ ਇਹਨਾਂ ਨੇ ਚੱਕਰ ਲਾਇਆ ਔਰ ਮੈਂ ਸਮਝਦਾ ਇਹਨਾਂ ਨੇ ਕੀ ਇਸ ਚੀਜ਼ ਚੋਂ ਇਕੱਠੀ ਕਰਨੀ ਸੀਗੀ, ਸਿਰਫ ਮੁਹੱਬਤ ਹੀ ਸੀ ਨਾ। ਮੁਹੱਬਤ ਸੀ, ਯਾਨੀ ਇਹ ਚੀਜ਼ਾਂ ਮੰਨਦੇ ਆ, ਸਮਝਦੇ ਆ ਵੀ ਇਹ ਜਿਹੜੀਆਂ ਹੋਣੀਆਂ ਚਾਹੀਦੀਆਂ ਸੀਗੀਆਂ। ਖੋਲ ਕੇ ਦਿਖਾ ਦਿਓ, ਖੋਲ ਕੇ ਦਿਖਾ ਦਿਓ। ਮੈਂ ਕਿਹਾ ਮੇਰਾ ਹੀ ਟੱਕਰਾ ਅੱਜ ਹੋਇਆ ਵਾ, ਤੇ ਮੈਂ ਤੁਹਾਨੂੰ ਕੀ ਦੱਸ ਦੀ ਫਿਰ ਇਹ ਜੀ ਸੂਟ ਦਿੱਤਾ ਹੁਣ ਲੈਣ ਵਾਲਿਆਂ ਨੇ ਚੱਲਦੇ ਆ ਜੀ, ਮੈਂ ਨਾ ਕੱਪੜੇ ਮੇਰੇ ਕੋਲ ਹੈ ਨਹੀਂ, ਭਰਜਾਈ ਮੰਨਦਿਆਂ ਹੋਇਆ ਉਹਦੀ ਵਜ੍ਹਾ ਤੇ ਮੈਂ ਖਾਲੀ ਸੂਟ ਨਹੀਂ ਮੈਂ ਦੇਣਾ, ਆ ਨਾਲ ਚਾਦਰ ਮੈਂ ਲਾ ਦਿੱਤੀ। ਕੀ ਬਾਤ ਹੈ ਜੀ, ਕੀ ਬਾਤ ਹੈ। ਸਾਡਾ ਕੋਈ ਮੋਹ ਨਹੀਂ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਮੇਰੇ ਵਤਨਾਂ ਦੇ ਜਿੰਨੇ ਵੀ ਸੁਣਗੇ ਸਾਰਿਆਂ ਨੂੰ ਮੇਰੇ ਵਾਸਤੇ ਮੈਂ ਦੁਆ ਹੀ ਕਰਨੀ ਆ। ਆਪਦੇ ਮੁਲਕ ਦੀ ਮੈਂ ਦੁਆ ਮੰਗਦੀ, ਫੇਰ ਸਾਰਿਆਂ ਦੀ ਮੈਂ ਦੁਆ ਮੰਗਦੀ ਆ। ਅੱਲਾ ਕਰੇ ਨਮਾਜ਼ ਪੜ੍ਹ ਕੇ ਸਾਂਝਿਆਂ ਦੀ ਸਾਰਿਆਂ ਦੀ ਮੇਰਾ ਹਾਂਜੀ ਸਾਰੇ ਮੇਰੇ ਭੈਣ ਭਾਈ ਹੈ, ਕੋਈ ਵੀ ਹੋਵੇ। ਮੈਂ ਨਨਕਾਣੇ ਵੀ ਮੈਂ ਗਈ ਸੀ, ਹਾਂਜੀ ਮੈਂ ਨਨਕਾਣੇ ਵੀ ਗਈ ਸੀ। ਮੈਂ ਹਾਜੀ ਨੂੰ ਕਿਹਾ, ਮੈਂ ਕਿਹਾ ਮੈਂ ਗੁਰਦੁਆਰਾ ਸਾਹਿਬ ਜਾਣਾ। ਹਾਜੀ ਨੇ ਮੈਨੂੰ ਕੁਛ ਨਹੀਂ ਕਿਹਾ, ਹਾਜੀ ਮੈਨੂੰ ਲੈ ਗਿਆ। ਉੱਥੇ ਜਾ ਕੇ ਅਸੀਂ ਤਸਵੀਰਾਂ ਬਣਾ ਕੇ ਲੈ ਕੇ ਆਏ, ਸਾਰਿਆਂ ਨੂੰ ਦੇਖ ਕੇ ਆਏ। ਉੱਥੇ ਗੱਲੇ 'ਚ ਵੀ ਪੈਸੇ ਅਸੀਂ ਪਾਏ, ਮੈਨੂੰ ਵੀ ਨਾਲ ਸੀਗੀ। ਤੇ ਹਾਜੀ ਨਹੀਂ ਕੁਛ ਵੀ ਕਹਿੰਦਾ ਹੈਗਾ ਮੈਨੂੰ, ਜਿੱਥੇ ਕਵੇ ਮੈਨੂੰ ਲੈ ਜਾਂਦਾ ਹਾਜੀ। ਹਾਂਜੀ ਹਾਂ, ਅੱਲਾ ਖੈਰ ਕਰੇ, ਅੱਲਾ ਤੰਦਰੁਸਤੀ ਦੇਵੇ। ਆਵਾਂਗੇ ਤੇ ਉੱਥੇ ਫਿਰ ਅਸੀਂ ਜ਼ਰੂਰ ਤੁਹਾਨੂੰ ਮਿਲ ਕੇ ਆਵਾਂਗੇ, ਮੇਰਾ ਵੀਰ ਨੂੰ ਆਪਣੀ। ਹਾਂਜੀ ਹਾਂਜੀ 20-25 ਕਿਲੋਮੀਟਰ ਪਿੰਡ ਹੈ ਮੇਰਾ, ਪਿੰਡ ਮੇਰੇ ਕੋਲ ਤੋਂ ਨਹੀਂ ਜੀ, ਆਪਣੇ ਫਤਿਹਗੜ੍ਹ ਸਾਹਿਬ ਵੱਲੋਂ ਖੰਨਾ ਦੇ ਨੇੜੇ ਪੈਂਦਾ। ਖੰਨਾ ਦੇ 16 ਕਿਲੋਮੀਟਰ ਹੈ। ਹਾਂਜੀ 16 ਕਿਲੋਮੀਟਰ ਖੰਨੇ ਤੋਂ। ਹਾਂ ਹਾਂਜੀ ਹਾਂਜੀ। ਉਸ ਤਾਂ ਆਂਟੀ ਜੀ ਫਿਰ ਗੁਰਮੁਖੀ ਵੀ ਲਿਖ ਲੈਂਦੇ ਹੋਣੇ? ਨਹੀਂ ਮੈਂ ਅਸੀਂ ਨਹੀਂ ਪੜ੍ਹੇ ਨਹੀਂ ਗਏ ਹੈਗੇ। ਹਾਂਜੀ ਉਦੋਂ ਨਹੀਂ ਸੀ ਰਿਵਾਜ ਇੰਨਾ, ਹੁਣ ਬਣ ਗਿਆ ਸਲਾਮੀ ਰਾਜਪੂਤਾਂ 'ਚ ਘੱਟ ਚੋਂ ਬਾਹਰ ਘੱਟ ਹੀ। ਹਾਂਜੀ ਨਹੀਂ ਸੀ ਨਿਕਲ ਦਿੰਦੇ। ਹਾਂਜੀ ਹਾਂਜੀ ਨਾਲੇ ਸਾਡੇ ਵੀ ਮੇਰੇ ਕੋਲ ਪੜਦਾ ਜੀ, ਬੁਰਕਾ ਪਾ ਕੇ ਲੇਡੀਜ਼ ਨਿਕਲਦੇ ਨੇ। ਬੁਰਕੇ ਤੋਂ ਬਗੈਰ ਲੇਡੀ ਮੈਂ ਨਹੀਂ ਦੇਖੀ ਮੇਰੇ ਕੋਲ। ਮੈਂ ਵੀ ਜਾਂਦਾ ਬਹੁਤ, ਕਿਸ ਬੂਟੇ ਲੈਣਾ, ਸਬਜ਼ੀਆਂ ਲੈਣੀਆਂ, ਜਿੰਨੇ ਵੀ ਲੇਡੀਜ਼ ਮਿਲਣਗੀਆਂ ਤੁਹਾਨੂੰ ਬੁਰਕੇ ਤੋਂ ਬਗੈਰ, ਬੁਰਕਾ ਪੂਰਾ ਬੁਰਕਾ ਹੋਊਗਾ। ਅਸੀਂ ਦੁਆ ਕਰਦੇ ਹਾਂ ਜੀ, ਕੋਸ਼ਿਸ਼ ਵੀ ਕਰਦੇ ਰਵਾਂਗੇ ਕਿ ਇਸੇ ਤਰ੍ਹਾਂ ਹੀ ਪਿਆਰ ਮੁਹੱਬਤ ਜਿਹੜਾ ਨਾ ਬਣਿਆ ਜੁੜਿਆ ਰਵੇ। ਤੇ ਫਿਰ ਕਿਸੇ ਪ੍ਰੋਗਰਾਮ 'ਚ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।